अस्सलाम वालेकुम। लो जी हम पहुँच गए हैं गड़तल गोजरे। तो यह वाली बिल्डिंग जी है पहले बहुत ही कम लोगों ने शायद देखी हुए। तो ये हैगी इंदिरा गांधी जी इंडिया की प्राइम मिनिस्टर है जी, उन्होंने नानकिया का पिंड, वो मां का जोड़ा ना ये पिंड है। तो यह वो हवेली है। हजे तक जो ना जी ये एडी खिड़की ये नाल है जोड़ा ना कलर वो खूबसूरत उस तरह नीला तो ब्राउन, ये दोनों कलर जोड़े ने उस तरह ही वाज़ह तौर पर नज़र आते हैं। 100 साल पुराना है वाला कमरा। हाँ है बड़ी चिर दा बंद, इनू कोई भी नहीं खोलदा ना कोई जांदा इतने। इतने सप रहिंदा 100 साल 100 पुराना साल पुराना बाबा। सोने दी देग भी दस दिन है दे अंदर। अच्छा अब बंद ही है सदियां तो, जदों दे गए ने इत्थे किसी ने नहीं खोलिया ये तक। सप चुकन नहीं देंदा दे, किसी ने दरवाजे नहीं खोलिया बंद उदों दे जदों दे गए। 47 ਦੀ ਵੰਡ ਤੋਂ ਪਹਿਲੇ ਦਾ ਇੱਥੇ ਵੀ ਸੀ। ਇਹ ਮੇਰਾ ਖਿਆਲ ਸ਼ਾਇਦ ਕੋਈ ਹੋਵੇ ਜਾਂ ਇੱਥੇ ਘਰ ਮਕਾਨ ਹੋਵੇ ਜਾਂ ਕੋਈ ਕਮਰਾ ਹੋਵੇ। ਤੇ ਇਹ ਵੀ ਜਿਹੜਾ ਲੋ ਜੀ ਇਹ ਵੀ 47 ਦੀ ਵੰਡ ਤੋਂ ਪਹਿਲੇ ਜਿਹੜਾ ਨਾ ਇਹ ਵੀ ਬੜਾ ਆਲੀਸ਼ਾਨ ਘਰ ਹੈ। ਇੱਧਰ ਵੀ ਸਿੱਖਾਂ ਦਾ ਹੀ ਹੈ। ਤੇ ਇਹ ਇੰਦਰਾ ਗਾਂਧੀ ਦੀ ਮਾਂ ਦਾ ਘਰ। ਤੇ ਇਹ ਜਿਹੜਾ ਨਾ ਇਹ ਵੀ ਇਹਦੇ ਨਾਲ ਹੈ ਘਰ। ਤੇ ਇਹ ਉਹਨਾਂ ਦੇ ਰਿਸ਼ਤੇਦਾਰ ਸਨ। ਤੇ ਇਹ ਜਿਹੜਾ ਨਾ ਜੀ ਇਹਦੇ ਮਤਲਬ ਇਹ ਦੇਖੋ ਹਜੇ ਤੱਕ ਉਹੀ ਲੱਕੜੀ ਦੀ ਜਿਹੜੀ ਬਾਲਕੋਨੀਆਂ ਬਣੀਆਂ ਹੋਈਆਂ ਨੇ। ਤੇ ਉਸ ਤਰ੍ਹਾਂ ਹੀ ਬੇਟਾ ਇੱਕ ਮਿੰਟ ਤੇ ਇਹ ਵੀ ਜਿਹੜੀ ਹੈ ਨਾ ਇਹਦੀ ਇਸ ਘਰ ਦੀ ਇੰਟਰਸਟ ਇਹ ਹੈ। ਇਹਦੇ ਵੀ ਕਾਫੀ ਪੁਰਾਣਾ ਹੈ ਤੇ ਇਹਦੇ 'ਚ ਵੀ ਕਾਫੀ ਜਿਹੜੇ ਕਮਰੇ ਨੇ। ਇਹਦੇ ਵੀ ਦੇਖੋ ਉਸੇ ਤਰ੍ਹਾਂ ਹੀ ਬਾਹਰ ਜਿਹੜਾ ਨਾ ਉਹ ਦਰਵਾਜ਼ੇ ਦੇ ਬਾਹਰਲੀ ਸਾਈਡ ਤੇ ਚਿਰਾਗ ਵਗੈਰਾ ਰੱਖਣ ਵਾਸਤੇ ਇਹ ਹੈਗਾ ਹਾਂਜੀ। ਇਹ ਵੀ ਚਿਰਾਗ ਰੱਖਣ ਵਾਸਤੇ ਨੇ ਬਣਾਈਆਂ ਹੋਈ ਜਗ੍ਹਾ ਜੀ। ਇਹ ਜਿਹੜਾ ਘਰ ਹੈ ਨਾ ਇੰਦਰਾ ਗਾਂਧੀ ਦੀ ਨਾਨੀ ਦੇ ਨਾਮ ਦੇ ਨਾਲ ਮਨਸੂਬ ਹੈ ਕਿ ਉਹਨਾਂ ਦਾ ਘਰ ਸੀ। ਬਾਕੀ ਇਸ ਤੋਂ ਇਲਾਵਾ ਇੱਥੇ ਬੜੇ ਬੜੇ ਹੋਰ ਵੀ ਘਰ ਨੇ ਜਿਹੜੇ ਪੂਰੀ ਖਾਨਦਾਨ ਦੇ ਨਾਲ ਮਨਸੂਬ ਨੇ ਤੇ ਦੀਵਾਨਾਂ ਦੇ ਨਾਲ ਵੀ ਮਨਸੂਬ ਨੇ। ਕਹਿੰਦੇ ਨੇ ਕਿ ਇੱਥੋਂ ਦੇ ਦੀਵਾਨ ਤੇ ਏਮਨਾਬਾਦ ਦੇ ਦੀਵਾਨ ਜਿਹੜੇ ਨੇ ਇਹ ਰਾਜਾ ਜੰਮੂ ਵਾਲਾ ਉਸ ਦੇ ਕੋਲੋਂ ਟੈਕਸ ਲੈਂਦੇ ਹੁੰਦੇ ਸਨ, ਦੀਵਾਨੀ ਟੈਕਸ। ਤੇ ਇਹ ਜਿਹੜਾ ਨਾ ਬਿਲਡਿੰਗ ਦਾ ਨੀਚੇ ਵਾਲਾ ਪੋਰਸ਼ਨ ਹੈ ਤੇ ਬਹੁਤ ਹੀ ਆਲੀਸ਼ਾਨ। ਨੀਚੇ ਤਾਂ ਖੈਰ ਹਾਇਸ਼ ਕੋ ਨਹੀਂ ਹੈਗੀ, ਖਾਲੀ ਹੈ। ਤੇ ਇਧਰੋਂ ਸੀੜੀਆਂ ਉੱਪਰ ਜਾਂਦੀਆਂ ਨੇ ਤੇ ਨੀਚੇ ਵਾਲੇ ਪੋਰਸ਼ਨ ਤੋਂ ਇੱਕ ਸੁਰੰਗ ਜਾਂਦੀ ਹੈ ਜਿਹੜੀ ਤਲਾਬ ਦੀ ਤਰਫ ਜਾਂਦੀ ਹੈ। ਇਹ ਜਿਹੜਾ ਨਾ ਜੀ ਇੱਥੇ ਉਹਨਾਂ ਨੇ ਰਸੋਈ ਬਣਾਈ ਹੁੰਦੀ ਸੀ ਜਾਂ ਕਿਚਨ ਤਾਂ ਨਹੀਂ ਕਿਹਾ ਜਾ ਸਕਦਾ ਇਹ ਵਾਲਾ ਹਿੱਸਾ। ਇੱਥੇ ਵੈਸੇ ਜਿਹੜਾ ਨਾ ਆਤਸ਼ਦਾਨ ਹੋਏਗਾ। ਤੇ ਅੱਛਾ ਤੇ ਇਹ ਦੇਖੋ ਦਰਵਾਜ਼ੇ ਉਸੇ ਤਰ੍ਹਾਂ ਹੀ ਇਹ ਮੇਰੇ ਇੱਧਰਲੀ ਸਾਈਡ 'ਤੇ ਨਾ ਇਹ ਬਾਲੇ ਵੀ ਉਹੀ, ਇਹ ਉੱਪਰਲਾ ਹਿੱਸਾ ਵੀ ਇਸ ਤਰ੍ਹਾਂ ਹੀ ਬਣਿਆ ਹੈ। ਤੇ ਇਹ ਨੀਚੇ ਦਰਵਾਜ਼ੇ ਦੇਖੋ ਕਿੰਨੇ ਕਿੰਨੇ ਜ਼ਬਰਦਸਤ ਦਰਵਾਜ਼ੇ ਬਣਾਏ ਹੋਏ ਨੇ। ਇਹ ਲੋ ਜੀ ਦੱਸਦੇ ਨੇ ਕਿ ਇਹ ਵਾਲਾ ਹਿੱਸਾ ਨਾ ਇੱਥੇ ਸੁਰੰਗ ਸੀ ਤੇ ਇੱਥੋਂ ਜਿਹੜਾ ਨਾ ਇੰਦਰਾ ਗਾਂਧੀ ਕਿਉਂਕਿ ਅਮੀਰ ਤਰੀਨ ਲੋਕ ਸਨ, ਰਈਸ ਸਨ ਤੇ ਉਹ ਹਾਂਜੀ ਉਹ ਇੱਥੋਂ ਜਿਹੜਾ ਨਾ ਉਹ ਨਹਾਉਣ ਵਾਸਤੇ ਸੁਰੰਗ ਦੇ ਥਰੂ ਜਿਹੜਾ ਨਾ ਉਹ ਜਾਂਦੇ ਹੁੰਦੇ ਸੀ ਤੇ ਸੁਰੰਗ ਦੇ ਥਰੂ ਹੀ ਫਿਰ ਉਹ ਵਾਪਸ ਆਉਂਦੇ ਸੀ। ਤੇ ਇੱਥੋਂ ਹੀ ਇਹ ਕੁਛ ਚੀਜ਼ਾਂ ਵਗੈਰਾ ਕੋਈ ਆਪਣਾ ਜ਼ੇਵਰਾਤ ਵਗੈਰਾ ਜਾਂ ਕੋਈ ਰੱਖਣ ਵਾਸਤੇ ਉਹ ਰੱਖੀ ਹੁੰਦੀ ਸੀ। ਲੋ ਜੀ ਇਹਦਾ ਉੱਪਰ ਵਾਲਾ ਹਿੱਸਾ ਜਿਹੜਾ ਨਾ ਹੁਣ ਤੁਹਾਨੂੰ ਅਸੀਂ ਦਿਖਾਉਂਦੇ ਹਾਂ। ਤੇ ਮੇਰੇ ਨਾਲ ਇਹ ਬੱਚਾ ਆ ਤੇ ਬੜਾ ਮਾਸ਼ਾਅੱਲਾ ਐਕਟਿਵ ਹੈ। ਤੇ ਇਹ ਦੇਖੋ ਜੀ ਇਹ ਸੀੜੀਆਂ ਨੂੰ ਉੱਪਰ ਜਾਣ ਵਾਸਤੇ ਤੇ ਸੀੜੀਆਂ ਦੇ ਜਿਹੜਾ ਨਾ ਬਣੀਆਂ ਛੋਟੀਆਂ ਜਿਹੜੀਆਂ ਨੇ ਤੇ ਨਾਲ ਹੀ ਲੱਕੜੀ ਦੀ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ। ਤੇ ਹੁਣ ਇਸੇ ਤਰ੍ਹਾਂ ਫਿਰ ਬਾਕੀ ਇੱਧਰ ਪੋਰਸ਼ਨ 'ਚ ਚੱਲ ਜਾਂਦੀਆਂ ਨੇ ਤੇ ਉੱਪਰ ਜਾਣ ਵਾਸਤੇ ਇੱਧਰੋਂ ਸੀੜੀਆਂ ਦੇ ਨਾਲੋਂ ਫਿਰ ਇਹ ਰਸਤਾ ਉੱਪਰ ਚਲੇ ਜਾਂਦਾ। ਤੇ ਅਸੀਂ ਹੁਣ ਇਹ ਐਗਜ਼ਾਸਟ ਵਾਸਤੇ ਜਗ੍ਹਾ ਰੱਖੀ ਗਈ ਹੈ। ਤੇ ਚਾਰਾਂ ਸਾਈਡਾਂ ਤੇ ਇਹ ਕਮਰੇ ਬਣੇ ਹੋਏ ਨੇ। ਫਰੰਟ ਇਹ ਉਹ ਸ਼ੀਸ਼ਾ ਉਹੀ ਉਸੇ ਦੌਰ ਦਾ, ਵਿੰਡੋ ਵੀ ਉਹੀ, ਇਹਦੇ ਸ਼ੀਸ਼ੇ ਤਾਂ ਖੈਰ ਟੁੱਟ ਗਏ ਨੇ, ਦਰਵਾਜ਼ੇ ਵੀ ਉਹੀ, ਛੱਤ ਵੀ ਉਹੀ। ਹਾਂਜੀ ਬਾਰਿਸ਼ਾਂ ਦੀ ਵਜ੍ਹਾ ਤੋਂ ਇਹ ਖਤਮ ਹੋ ਗਏ, ਗਲ ਗਏ। ਚਲੋ ਲੋ ਜੀ ਹੁਣ ਇਹ ਸਭ ਤੋਂ ਟਾਪ ਤੇ ਅਸੀਂ ਚੱਲੀਏ ਹੈ। ਅੱਛਾ लो जी इस तो उत्ते फिर चले जाता बंदा, उत्ते जाना हो सब तो उत्ते फिर बंदा चल जाता।
ਤੇ ਇਸ ਵਕਤ ਅਸੀਂ ਸਭ ਤੋਂ ਹਾਈਟ ਤੇ ਖੜੇ ਹਾਂ। ਘੜਤਲ ਪਿੰਡ ਜਿਹੜਾ ਸਭ ਤੋਂ ਹਾਈਟ ਦੀ ਜਿਹੜੀ ਕੋਠੀ ਹੈ ਉਹ ਇੰਦਰਾ ਗਾਂਧੀ ਦੀ। ਬੜੀ ਜਿਹੜੀ ਹੈ ਨਾ ਉਹ ਬਾਰ-ਬਾਰ ਇਸ ਚੀਜ਼ ਤੇ ਰਿਸਰਚ ਕਰਨ ਵਾਲੀ ਗੱਲ ਹੈ ਕਿ ਜ਼ਿਆਦਾਤਰ ਵਲੌਗਰ ਜਿਹੜੇ ਨੇ ਇਸ ਚੀਜ਼ ਨੂੰ, ਇਸ ਬਿਲਡਿੰਗ ਨੂੰ, ਇਸ ਹਵੇਲੀ ਨੂੰ ਇੰਦਰਾ ਗਾਂਧੀ ਨਾਲ ਮਨਸੂਬ ਕਰਦੇ ਨੇ, ਲੇਕਿਨ ਇਹਦੇ ਵਿੱਚ ਜਿਹੜਾ ਨਾ ਕੁਝ ਤਾਕਤ ਨਜ਼ਰ ਨਹੀਂ ਆਉਂਦੀ, ਕਿਉਂਕਿ ਇੰਦਰਾ ਗਾਂਧੀ ਜਿਹੜੀ ਹੈ ਉਹ ਜਵਾਹਰ ਲਾਲ ਨਹਿਰੂ ਦੇ ਘਰ, ਜਿਹੜਾ ਇੰਡੀਆ ਦਾ ਪਹਿਲਾ ਵਜ਼ੀਰ ਆਜ਼ਮ ਸੀ, 1917 ਦੇ ਵਿੱਚ ਆਨੰਦ ਭੂਨ ਇਲਾਹਾਬਾਦ 'ਚ ਪੈਦਾ ਹੋਈ ਸੀ। ਇੰਦਰਾ ਗਾਂਧੀ ਦੀ ਵਾਲਦਾ ਦਾ ਨਾਮ ਤੇ ਕਮਲਾ ਦੇਵੀ ਸੀ, ਤੇ ਇਥੋਂ ਇਹ ਜ਼ਾਹਰ ਹੁੰਦਾ ਹੈ ਕਿ ਇਹ ਜਿਹੜਾ ਇਲਾਹਾਬਾਦ ਦੇ ਵਿੱਚ ਆਨੰਦਪੁਰ ਜਿਹੜਾ ਇਲਾਕਾ ਸੀ, ਗਾਉਂ ਸੀ, ਉੱਥੇ ਉਹਦੀ ਇੰਦਰਾ ਗਾਂਧੀ ਦੀ ਪੈਦਾਇਸ਼ ਹੋਈ। ਤੇ ਬਾਜ਼ ਕਹਿੰਦੇ ਨੇ ਕਿ ਨਹੀਂ ਜੀ ਸਿਆਲਕੋਟ ਹੋਈ। ਪਰ ਇਹ ਜਿਹੜਾ ਅਗਰ ਦੇਖਿਆ ਜਾਵੇ ਤੇ ਇਹ ਜਿਹੜਾ ਖਿੱਤਾ ਆ ਇਹ ਅਮੀਰ ਤਰੀਨ ਹਿੰਦੂਆਂ ਦਾ ਖਿੱਤਾ ਸੀ, ਅਮੀਰ ਤਰੀਨ ਹਿੰਦੂਆਂ ਦਾ ਇਹ ਗਾਉਂ ਸੀ, ਤੇ ਅਮੀਰ ਤਰੀਨ ਹਿੰਦੂਆਂ ਦਾ ਇਹ ਪਿੰਡ ਸੀ, ਜਿਹੜੇ ਪੂਰੀ ਖਾਨਦਾਨ ਦੇ ਨਾਲ ਜਿਨ੍ਹਾਂ ਦਾ ਤਾਲੁਕ ਸੀ। ਤੇ ਅੱਜ ਵੀ ਇਹ ਇਮਾਰਤਾਂ ਜਿਹੜੀਆਂ ਨੇ ਖੂਬਸੂਰਤ ਇਹ ਨਜ਼ਰ ਆਉਂਦੀਆਂ ਨੇ, ਤੇ ਇਹਨਾਂ ਦੇ ਜਿਹੜੇ ਨੇ ਬਾਸੀ ਉਹ ਤੇ ਚਲੇ ਗਏ ਨੇ, ਲੇਕਿਨ ਉਹਨਾਂ ਨੂੰ ਜਿਸ ਵਕਤ ਇਹ ਮਹੱਲ ਛੱਡਣੇ ਪਏ ਤੇ ਉਹਨਾਂ ਨੂੰ ਇਸ ਚੀਜ਼ ਦਾ ਕਤਨ ਇਲਮ ਨਹੀਂ ਹੈਗਾ ਕਿ ਅੱਜ ਅਸੀਂ ਇਹਨਾਂ ਮਹੱਲਾਂ ਨੂੰ ਛੋੜ ਕੇ ਜਾ ਰਹੇ ਹਾਂ ਤੇ ਵੱਲਾ ਆਲਮ ਸਾਨੂੰ ਕੋਈ ਮੰਜ਼ਿਲ ਮਿਲਣੀ ਹੈ ਜਾਂ ਰਸਤੇ 'ਚ ਅਸੀਂ ਮਾਰੇ ਜਾਣਾ ਹੈ, ਜਾਂ ਅਸੀਂ ਇਹਨਾਂ ਮਹੱਲਾਂ 'ਚੋਂ ਨਿਕਲ ਕੇ ਝੌਂਪੜੀਆਂ 'ਚ ਜ਼ਿੰਦਗੀ ਗੁਜ਼ਾਰਨੀ ਹੈ। ਸਾਡੇ ਫੈਮਿਲੀ 'ਚੋਂ ਕਿਤਨੇ ਜ਼ਿੰਦਾ ਰਹਿੰਦੇ ਨੇ, ਕਿੰਨੇ ਜਿਹੜੇ ਨੇ ਉਹ ਜੱਥਿਆਂ ਨੇ ਉਹਨਾਂ ਨੂੰ ਕਤਲ ਕਰ ਦੇਣਾ ਹੈ। ਤੇ ਇਹ ਅਗਰ ਦੇਖਿਆ ਜਾਏ ਕਿ ਲੋਕਾਂ ਦੇ ਸ਼ੌਕ ਦੀ ਗੱਲ ਕਿ ਇਹਨਾਂ ਨੇ ਇਸ ਘੜਤਲ ਗਾਉਂ ਦੀ ਛੱਤਾਂ ਦੇ ਉੱਤੇ ਵੀ ਜਿਹੜੇ ਨਾ ਉਹ ਪੌਦੇ ਲਗਾਏ ਹੋਏ ਨੇ, ਕਿਤਨੇ ਖੂਬਸੂਰਤ ਲੱਗਦੇ ਨੇ, ਖੂਬਸੂਰਤ ਫੁੱਲਦਾਰ ਪੌਦੇ ਨੇ ਤੇ ਫਲਦਾਰ ਪੌਦੇ ਵੀ ਲੱਗੇ ਹੋਏ। ਤੇ ਇਹ ਪਿੰਡ ਦਾ ਵਿਊ ਹੈ ਜੀ। ਤੇ ਅਗਰ ਦੇਖਿਆ ਇੱਥੋਂ ਭਾਈ ਡਰ ਹੀ ਆਉਂਦਾ, ਇਹ ਸਾਰੇ ਉਹ ਮਕਾਨ ਵੀ ਖਸਤਾ ਹਾਲੀ ਦਾ ਸ਼ਿਕਾਰ ਹੋ ਗਏ, ਟੁੱਟ ਫੁੱਟ ਗਿਆ। ਉਹ ਸਾਹਮਣੇ ਸਕੂਲ ਆ ਜਾਂਦਾ, ਉਹਦੇ ਨਾਲ ਹੀ ਤਲਾਬ ਆ ਜਾਂਦਾ। ਇੱਥੋਂ ਸੁਰੰਗ ਦੇ ਵਿੱਚੋਂ ਸਕੂਲ ਆਏ ਆ, ਤੇ ਉਹ ਕਿਲਾ ਟੇਕ ਸਿੰਘ, ਇਹ ਵੀ ਜਿਹੜਾ ਪੁਰਾਣਾ ਮਕਾਨ ਸੀ ਤੇ ਇਹ ਵੀ ਟੁੱਟ ਫੁੱਟ ਗਿਆ। ਫਿਰ ਇਸੇ ਤਰ੍ਹਾਂ ਉਹ ਪੁਰਾਣਾ ਮਕਾਨ ਸੀ ਉਹ ਵੀ ਟੁੱਟ ਫੁੱਟ ਗਿਆ, ਉਹ ਨਾਲ ਦਾ ਪੁਰਾਣਾ ਸੀ ਉਹ ਵੀ ਟੁੱਟ ਫੁੱਟ ਗਿਆ। ਇਹ ਸਾਰੇ ਜਿਹੜੀ ਨਾ ਅਮੀਰ ਤਰੀਨ ਹਿੰਦੂ ਖੱਤਰੀ ਜਿਹੜੇ ਸਨ ਇਸ ਇਲਾਕੇ 'ਚ ਰਹਿੰਦੇ ਸਨ। ਤੇ ਫਿਰ ਅਗਰ ਦੇਖਿਆ ਜਾਵੇ ਤਾਂ ਉਹ ਮਸਜਿਦ ਦੇ ਸਾਹਮਣੇ ਵੀ ਮਕਾਨ ਜਿਹੜਾ ਉਹ ਵੀ ਟੁੱਟ ਫੁੱਟ ਦਾ ਸ਼ਿਕਾਰ ਹੋ ਗਿਆ, ਬਹੁਤ ਵੱਡਾ ਮਕਾਨ, ਉਹਦੀ ਵੀਡੀਓ ਵੀ ਤੁਸੀਂ ਮੇਰੇ ਚੈਨਲ ਤੇ ਦੇਖ ਸਕਦੇ ਜੇ। ਫਿਰ ਇਹ ਵੀ ਮਕਾਨ ਜਿਹੜਾ ਟੁੱਟ ਫੁੱਟ ਦਾ ਸ਼ਿਕਾਰ ਹੋ ਗਿਆ, ਉਹ ਸਾਹਮਣੇ ਇਸ ਹਵੇਲੀ ਤੋਂ ਉਤਲੇ ਪਾਸੇ ਇਹ ਜਿਤਨੇ ਵੀ ਮਕਾਨ ਹੈ ਇਹ ਸਾਰੇ ਹੈ ਤਾਂ ਪੁਰਾਣੇ ਸਨ, ਕੁਛ ਨਵੇਂ ਬਣ ਗਏ ਤੇ ਕੁਛ ਟੁੱਟ ਫੁੱਟ ਦਾ ਸ਼ਿਕਾਰ ਹੋ ਗਏ। ਫਿਰ ਇਸੇ ਤਰ੍ਹਾਂ ਇੱਧਰ ਇਹ ਮਕਾਨ ਉੱਪਰ ਜਿਸ ਤਰ੍ਹਾਂ ਇਹ ਇਮਾਰਤਾਂ ਟੁੱਟ ਫੁੱਟ ਦਾ ਸ਼ਿਕਾਰ ਹੋ ਗਈਆਂ, ਇਸ ਤਰ੍ਹਾਂ ਇਨਸਾਨ ਵੀ ਦੁਨੀਆ ਤੋਂ ਚਲੇ ਗਏ। ਨਾ ਇਨਸਾਨਾਂ ਨੇ ਰਹਿਣਾ ਤੇ ਨਾ ਹਮੇਸ਼ਾ ਇਹਨਾਂ ਬਿਲਡਿੰਗਾਂ, ਇਹਨਾਂ ਮਹੱਲਾਂ ਤੇ ਇਹਨਾਂ ਕੋਠੀਆਂ ਨੇ ਰਹਿਣਾ। ਕੁਛ ਲੋਕ ਹਿਜਰਤ ਕਰਕੇ ਚਲੇ ਜਾਂਦੇ ਨੇ, ਕੋਠੀਆਂ ਜਾਂ ਮਕਾਨ ਜਿਸ ਵਕਤ ਬਣਾਉਂਦੇ ਉਹਨਾਂ ਨੂੰ ਨਹੀਂ ਪਤਾ ਕਿ ਸਾਨੂੰ ਇੱਥੇ ਵਸਣਾ ਨਸੀਬ ਹੋਣਾ ਜਾਂ ਨਹੀਂ ਹੋਣਾ, ਤੇ ਫਿਰ ਉਹਨਾਂ ਨੂੰ ਇੱਕ ਐਸੀ ਜਗ੍ਹਾ ਦੀ ਤਰਫ ਹਿਜਰਤ ਕਰਕੇ ਜਾਣਾ ਪੈ ਜਾਂਦਾ ਜਿੱਥੋਂ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿੱਧਰ ਜਾ ਰਹੇ, ਕੋਈ ਮੰਜ਼ਿਲ ਕੋਈ ਠਿਕਾਣਾ ਨਹੀਂ। ਤੇ ਫਿਰ ਜਿਹੜੇ ਘਰ ਜਾਂ ਬੂਹੇ ਬਣਾਏ ਹੁੰਦੇ, ਉਹਨਾਂ ਬਾਰੀਆਂ ਬਣਾਈਆਂ ਹੁੰਦੀਆਂ ਨੇ, ਉਹ ਯਾਦ ਆਉਂਦੇ ਨੇ ਹਮੇਸ਼ਾ ਲਈ। ਤੇ ਇਸੇ ਤਰ੍ਹਾਂ ਹੀ ਜਿਸ ਹੁਣ ਜਗ੍ਹਾ ਤੇ ਮੈਂ ਖੜਾ ਹਾਂ ਇਹ ਹੈ ਘੜਤਲ ਗੋਜਰਾ ਇੰਦਰਾ ਗਾਂਧੀ ਦੀ ਮਾਂ ਦਾ ਪਿੰਡ। ਇਹ ਉਸ ਦੀ ਕੋਠੀ ਦੇ ਵਿੱਚ ਇਸ ਵਕਤ ਖੜਾ। ਤੇ ਨਾਜ਼ਰੀਨ ਮੁਕੰਮਲ ਵੀਡੀਓ ਵੇਖਣ ਵਾਸਤੇ ਸਾਡੇ ਨਾਲ ਜੁੜੇ ਰਿਹਾ ਜੇ, ਤੇ ਇਹਨਾਂ ਹਿਫਾਜ਼ਤ ਨਾਲ ਹੀ ਜਾ ਚਾਹੁੰਦੇ। ਤੇ ਜਿਹੜੇ ਸਾਡੇ ਚੜ੍ਹਦੇ ਪੰਜਾਬ ਤੋਂ ਵੀਰ ਨੇ ਜਾਂ ਦੁਨੀਆ ਦੇ ਮੁਖਤਲਿਫ ਖੇਤਰਾਂ ਤੋਂ ਹਿੰਦੂ ਜਾਂ ਸਿੱਖ ਨੇ, ਉਹ ਜਿਹੜੇ ਇਲਾਕਿਆਂ 'ਚੋਂ ਵੀਡੀਓ ਦੇਖ ਰਹੇ ਨੇ, ਉਹ ਕਾਈਂਡਲੀ ਕਮੈਂਟਸ ਲਾਜ਼ਮੀ ਦੇ ਦਿਆ ਜੇ ਕਿ ਤੁਹਾਡੇ ਬਜ਼ੁਰਗਾਂ ਦਾ ਪਾਕਿਸਤਾਨ ਦੇ ਵਿੱਚ ਕਿਹੜਾ ਪਿੰਡ ਸੀ। ਫਿਰ ਮਿਲਨੇ ਇੱਕ ਨਵੀਂ ਵੀਡੀਓ ਨਾਲ। ਅੱਲਾ ਹਾਫਿਜ਼। ਤੇ ਹੁਣ ਤੁਹਾਨੂੰ ਦਿਖਾਉਂਦੇ ਆ ਇਸ ਘੜਤਲ ਪਿੰਡ ਦਾ ਸਭ ਤੋਂ ਵੱਡਾ ਪੁਰਾਣਾ ਸਕੂਲ ਤੇ ਉਹਨਾਂ ਦਾ ਤਲਾਬ ਤੇ ਗੁਰਦੁਆਰਾ। ਤੇ ਇਸ ਤੋਂ ਪਹਿਲੇ ਤੁਹਾਨੂੰ ਦਿਖਾਇਆ ਉਹਨਾਂ ਦਾ ਸ਼ਿਵਾਲਾ ਜਾਂ ਮੰਦਿਰ ਜਿੱਥੇ ਉਹ ਆਪਣੀ ਪੂਜਾ ਪਾਠ ਕਰਦੇ ਹੁੰਦੇ ਸੀ।